ਕਲੋਨੀਅਲ ਮਾਈਂਡਸੈਟ ਬਹੁਤ ਸਾਰੇ ਲੋਕਾਂ ਨੂੰ ਕੁਰਾਹੇ ਪਾਉਂਦਾ ਹੈ, ਲੇਕਿਨ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਪੰਜਾਬੀਆਂ ਨੂੰ ਕੁਰਾਹੇ ਪਾਇਆ ਗਿਆ, ਉਸ ਤਰ੍ਹਾਂ ਦੀ ਮਿਸਾਲ ਘੱਟ ਹੀ ਮਿਲਦੀ ਹੈ ਕਿ ਉਹ ਆਪਣੀ ਧਰਤੀ ਤੋਂ ਵਾਂਝੇ ਹੋਣ, ਆਪਣੇ ਆਪ ਤੋਂ ਵਾਂਝੇ ਹੋਣ ਔਰ ਆਪਣੇ ਕੌਮੀ ਤਸ਼ੱਖੁਸ ਨੂੰ ਭੁੱਲ ਜਾਣ। ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਅੱਗੇ ਹਟ ਕੇ, ਅੱਗੇ ਹੋ ਕੇ ਇਹਨਾਂ ਨੂੰ ਓਨ ਵੀ ਕਰਦਾ ਹੈ, ਉਹਦੇ ਅੰਦਰ ਵੀ ਕਈ ਤਰ੍ਹਾਂ ਦੇ ਮੁਗਾਲਤੇ ਜੇ। ਮਿਸਾਲ ਦੇ ਤੌਰ ਤੇ ਇੱਕ ਸਕਰੀਨਸ਼ਾਟ ਤੁਸੀਂ ਥੱਲੇ ਦੇਖ ਰਹੇ ਹੋਵੋਗੇ। ਇਹ ਸਕਰੀਨਸ਼ਾਟ ਇਹ ਨਹੀਂ ਹੈ ਕਿ ਪਹਿਲੀ ਵਾਰੀ ਮੈਂ ਦੇਖ ਰਹੀ ਹਾਂ। ਮੇਰੇ ਫੇਸਬੁੱਕ ਤੇ, ਮੇਰੇ YouTube ਤੇ, ਮੇਰੇ ਇੰਸਟਾ ਤੇ, ਮੈਂ ਜਿੱਥੇ ਵੀ ਹੋਵਾਂ, ਇਸ ਤਰ੍ਹਾਂ ਦੇ ਕਮੈਂਟਸ ਉਹ ਲਾਜ਼ਮੀ ਹੁੰਦੇ ਨੇ। ਜਦੋਂ ਵੀ ਇੱਥੇ ਅਸੀਂ ਕੋਈ ਪੰਜਾਬੀ ਦੀ ਪ੍ਰਮੋਸ਼ਨ ਵਾਸਤੇ, ਪੰਜਾਬੀ ਕਾਨਫਰੰਸ ਦੇ ਵਾਸਤੇ, ਪ੍ਰਮੋਸ਼ਨ ਵਾਸਤੇ ਅਸੀਂ ਨਿਕਲਦੇ ਹਾਂ, ਲੋਕਾਂ ਨੂੰ ਦੱਸਦੇ ਹਾਂ, ਤੇ ਸਾਡੇ ਕੋਲ ਪਲੈ ਕਾਰਡ ਹੁੰਦੇ ਨੇ ਜਾਂ ਉਹਦੇ ਸਾਡੇ ਕੋਲ ਪੈਨਾਫਲੈਕਸ ਹੁੰਦੀ ਹੈ ਜਿਹਦੇ ਤੇ ਪੰਜਾਬੀ ਸ਼ਾਹਮੁਖੀ ਲਿਖੀ ਹੋਈ ਹੁੰਦੀ ਹੈ। ਉਹਦੇ ਤੇ ਚੜ੍ਹਦੇ ਪੰਜਾਬ ਵੱਲੋਂ ਜਾਂ ਚੜ੍ਹਦੇ ਪੰਜਾਬ ਤੋਂ ਗਏ ਹੋਏ ਬਾਕੀ ਦੁਨੀਆ ਦੇ ਵਿੱਚ ਬੈਠੇ ਸਿੱਖ ਪੰਜਾਬੀ ਦੋਸਤ ਜਾਂ ਹਿੰਦੂ ਪੰਜਾਬੀ ਦੋਸਤ ਉਹ ਇੱਕ ਹੀ ਗੱਲ ਕਰਦੇ ਨੇ ਕਿ ਯਾਰ ਪਹਿਲੇ ਪੰਜਾਬੀ ਲਿਖ ਤੇ ਲਵੋ, ਫਿਰ ਪੰਜਾਬੀ ਦੀ ਗੱਲ ਕਰਨਾ। ਹੁਣ ਉਹਨਾਂ ਨੂੰ ਇਹ ਹਰ ਬੰਦੇ ਨੂੰ ਇਹ ਦੱਸੀਦਾ ਹੈ ਕਿ ਭਾਈ ਇਹ ਪੰਜਾਬੀ ਲਿਖੀ ਹੋਈ ਹੈ। ਅੱਛਾ ਜੀ, ਉਹ ਕਹਿੰਦੇ ਨੇ ਪੰਜਾਬੀ ਤੇ ਨਹੀਂ ਹੈ, ਪੰਜਾਬੀ ਤੇ ਗੁਰਮੁਖੀ ਹੈ। ਫਿਰ ਉਹਨਾਂ ਨੂੰ ਅਸੀਂ ਦੱਸਦੇ ਹੁੰਦੇ ਹਾਂ ਕਿ ਨਹੀਂ, ਇਹ ਪੰਜਾਬੀ ਗੁਰਮੁਖੀ ਦੇ ਨਾਲ ਨਾਲ ਪੰਜਾਬੀ ਸ਼ਾਹਮੁਖੀ ਵੀ ਹੈ। ਅੱਛਾ, ਫਿਰ ਉਹ ਇੱਕ ਲੰਬੀ ਡਿਬੇਟ ਕਰਨਗੇ, ਇਸ ਨੂੰ ਮੰਨਣ ਤੇ ਤਿਆਰ ਨਹੀਂ ਹੁੰਦੇ। ਬਹੁਤ ਸਾਰੇ ਲੋਕ ਮੰਨ ਵੀ ਜਾਂਦੇ ਨੇ। ਸੋ ਜ਼ਰੂਰੀ ਹੈ ਸਮਝਿਆ ਕਿ ਇਸ ਨੂੰ ਦੱਸ ਦਿੱਤਾ ਜਾਵੇ ਕਿ ਅਸਲ ਇਸ਼ੂ ਕੀ ਹੈ। ਦੇਖੋ, ਹਰ ਜ਼ਬਾਨ ਦੀ ਤਰ੍ਹਾਂ, ਹਰ ਵੱਡੀ ਜ਼ਬਾਨ ਦੀ ਤਰ੍ਹਾਂ, ਹਰ ਪੁਰਾਣੀ ਜ਼ਬਾਨ ਦੀ ਤਰ੍ਹਾਂ ਪੰਜਾਬੀ ਦੇ ਵੀ ਕਈ ਸਕ੍ਰਿਪਟ ਨੇ, ਜਿਨ੍ਹਾਂ ਵਿੱਚ ਮਸ਼ਹੂਰ ਅਗਰ ਅਸੀਂ ਕਹੀਏ ਤਾਂ ਦੇਵਨਾਗਰੀ ਹੈ। ਦੇਵਨਾਗਰੀ ਦੇ ਨਾਲ ਨਾਲ ਉਸ ਤੋਂ ਬਾਅਦ ਲੰਡਾ ਸਕ੍ਰਿਪਟ ਜਿਹੜਾ ਇੱਥੇ ਰਾਜ ਰਿਹਾ, ਔਰ ਜਿਤਨਾ ਟ੍ਰੇਡ ਹੁੰਦਾ ਸੀ, ਦੁਕਾਨਦਾਰ ਜਿਸ ਦੀ ਵਰਤੋਂ ਕਰਦੇ ਸਨ, ਉਹ ਲੰਡਾ ਸਕ੍ਰਿਪਟ ਉਹ ਵਰਤਿਆ ਜਾਂਦਾ ਰਿਹਾ। ਲੰਡੇ ਸਕ੍ਰਿਪਟ ਦੇ ਨਾਲ ਨਾਲ ਜਦੋਂ ਇੱਥੇ ਮੁਗਲ ਸਰਕਾਰ ਆਉਂਦੀ ਹੈ, ਇੱਥੇ ਮਤਲਬ ਇਰਾਨੀ ਸਾਈਡ ਤੋਂ ਲੋਕ ਆਉਂਦੇ ਨੇ, ਤੇ ਉਹ ਇੱਥੇ ਜਿਹੜੀ ਬੋਲੀ ਦਾ ਇੱਥੇ ਸਕ੍ਰਿਪਟ ਲੈ ਕੇ ਆਉਂਦੇ ਨੇ, ਉਹ ਪਰਸ਼ੀਅਨ ਸਕ੍ਰਿਪਟ ਲੈ ਕੇ ਆਉਂਦੇ ਨੇ, ਜਿਹੜਾ ਅੱਜ ਵੀ ਜਿਸ ਨੂੰ ਸ਼ਾਹਮੁਖੀ ਕਿਹਾ ਜਾਂਦਾ ਹੈ। ਬਲਕਿ ਉਸ ਨੂੰ ਹੋਰ ਸਮਝਣਾ ਹੋਵੇ ਤੇ ਇਹ ਉਹੀ ਅਰੈਬਿਕ ਜਿਹੜਾ ਸਕ੍ਰਿਪਟ ਹੈ, ਜਿਹੜਾ ਉੱਥੇ ਆਇਆ ਈਰਾਨ ਦੇ ਅੰਦਰ, ਔਰ ਈਰਾਨ ਤੋਂ ਅੱਗੇ ਹੁੰਦਾ ਹੋਇਆ ਫਿਰ ਇਸ ਖਿੱਤੇ ਦੇ ਅੰਦਰ ਆਇਆ। 12ਵੀਂ ਸਦੀ ਦੇ ਅੰਦਰ ਜਿਹੜਾ ਸਕ੍ਰਿਪਟ ਸੀ, ਸ਼ਾਹਮੁਖੀ ਸਕ੍ਰਿਪਟ, ਇਹ ਵਰਤਿਆ ਜਾਣ ਲੱਗਿਆ। ਅਗਰ ਅਸੀਂ ਬਾਬਾ ਫਰੀਦ ਗੰਜ ਸ਼ੱਕਰ ਰਹਿਮਤੁल्लाह ਅਲੈਹ ਦੀ ਸ਼ਾਇਰੀ ਦੇਖੀਏ ਤੇ ਉਹ ਕਿਸੇ ਹੋਰ ਸਕ੍ਰਿਪਟ ਦੇ ਅੰਦਰ ਨਹੀਂ, ਉਹ ਸ਼ਾਹਮੁਖੀ ਸਕ੍ਰਿਪਟ ਦੇ ਅੰਦਰ ਹੀ ਹੈ, ਮਤਲਬ ਪਰਸ਼ੀਅਨ ਸਕ੍ਰਿਪਟ ਦੇ ਅੰਦਰ ਹੀ ਹੈ। ਉਸ ਵੇਲੇ ਤੋਂ ਲੈ ਕੇ ਬਾਅਦ ਤੱਕ ਜਿਤਨੇ ਇੱਥੇ ਸਾਡੇ ਇੱਥੇ ਸੂਫੀ ਹਨ, ਉਹਨਾਂ ਨੇ ਇਹੀ ਸਕ੍ਰਿਪਟ ਇਹੀ ਵਰਤਿਆ ਹੈ। ਮਤਲਬ ਇਹ ਜਿਹੜੀ ਸ਼ਾਹਾਂ ਦੀ ਜ਼ਬਾਨ ਹੈ, ਸ਼ਾਹਮੁਖੀ ਹੈ, ਸ਼ਾਹ ਦੇ ਮੂੰਹੋਂ ਨਿਕਲੀ ਹੈ, ਉਸ ਤੋਂ ਇਹਨੂੰ ਸ਼ਾਹਮੁਖੀ ਕਿਹਾ ਜਾਂਦਾ ਹੈ। ਔਰ ਪੰਜਾਬੀ ਦਾ ਅਗਰ ਕਹੀਏ ਤਾਂ ਪਿਛਲੇ ਕੋਈ 1000 ਸਾਲ ਦੇ ਨੇੜੇ ਜਿਹੜਾ ਸਕ੍ਰਿਪਟ ਪੰਜਾਬ ਦੇ ਅੰਦਰ ਵਰਤਾ ਜਾਂਦਾ ਰਿਹਾ, ਉਹ ਸ਼ਾਹਮੁਖੀ ਹੀ ਹੈ। ਔਰ ਇਹ ਸ਼ਾਹਮੁਖੀ ਅਲਫ ਬੇ ਪੇ ਤੇ ਦੇ ਅੰਦਰ ਹੈ। ਇੱਥੇ ਜਿਤਨੀਆਂ ਬੋਲੀਆਂ ਹਨ ਉਹਦੇ ਅੰਦਰ ਅਗਰ ਅਸੀਂ ਪਰਸ਼ੀਅਨ ਕਹੀਏ, ਉਹਦੇ ਸਿੰਧੀ ਕਹੀਏ, ਉਹਦੇ ਅੰਦਰ ਅਸੀਂ ਪਸ਼ਤੋ ਕਹੀਏ, ਇਹ ਸਾਰੀਆਂ ਬੋਲੀਆਂ ਅਲਫ ਬੇ ਪੇ ਦੇ ਅੰਦਰ ਹੀ ਲਿਖੀਆਂ ਜਾ ਰਹੀਆਂ ਨੇ। ਦੂਜੀ ਸਾਈਡ ਤੇ ਹੁਣ ਇਹਦੇ 16ਵੀਂ ਸਦੀ ਦੇ ਵਿੱਚ ਦੂਜੀ ਬਾਦਸ਼ਾਹੀ ਗੁਰੂ ਅੰਗਦ ਦੇਵ ਜੀ, ਉਹਨਾਂ ਨੇ ਜਿਹੜਾ ਲੰਡਾ ਸਕ੍ਰਿਪਟ ਸੀ ਉਸ ਤੋਂ ਅੱਗੇ ਇਸ ਨੂੰ ਬਿਹਤਰ ਰੰਗ ਦਿੱਤਾ ਗੁਰਮੁਖੀ ਨੂੰ। ਗੁਰਮੁਖੀ ਦੇ ਅੰਦਰ ਉਹ ਸਾਊਂਡਸ ਐਡ ਕੀਤੀਆਂ ਜਿਹੜੀਆਂ ਲੰਡਾ ਸਕ੍ਰਿਪਟ ਦੇ ਅੰਦਰ ਨਹੀਂ ਸਨ, ਔਰ ਇੱਕ ਬੜਾ ਖੂਬਸੂਰਤ ਜਿਹੜਾ ਸਕ੍ਰਿਪਟ ਸੀ ਪੰਜਾਬੀ ਦਾ ਉਹ ਤਿਆਰ ਹੋ ਗਿਆ, ਜਿਹਨੂੰ ਕਿ ਗੁਰੂ ਸਾਹਿਬਾਨ ਅੱਗੇ ਤੋਂ ਉਹਦੀ ਵਰਤੋਂ ਕਰਦੇ ਰਹੇ। ਜਿਸ ਸਕ੍ਰਿਪਟ ਨੂੰ ਗੁਰੂ ਸਾਹਿਬਾਨ ਵਰਤ ਰਹੇ ਸਨ, ਡੈਫੀਨੇਟਲੀ ਉਸ ਮਜ਼ਹਬ ਦੇ ਮੰਨਣ ਵਾਲਿਆਂ ਨੇ ਵੀ ਉਸ ਸਕ੍ਰਿਪਟ ਦੇ ਅੰਦਰ ਪੰਜਾਬੀ ਲਿਖਣੀ ਸ਼ੁਰੂ ਕਰ ਦਿੱਤੀ। ਇੱਕ ਸਾਈਡ ਤੇ ਗੁਰਮੁਖੀ ਲਿਖੀ ਜਾਂਦੀ ਰਹੀ, ਦੂਸਰੀ ਸਾਈਡ ਤੇ ਸ਼ਾਹਮੁਖੀ ਲਿਖੀ ਜਾਂਦੀ ਰਹੀ, ਔਰ ਪਾਰਟੀਸ਼ਨ ਤੋਂ ਪਹਿਲੇ ਤੱਕ ਇਹੀ ਚੱਲਦਾ ਰਿਹਾ, ਦੋਨੋਂ ਸਕ੍ਰਿਪਟ ਇਹ ਚੱਲਦੇ ਆਏ। ਹੁਣ ਪਾਰਟੀਸ਼ਨ ਹੋ ਗਈ, ਪਾਰਟੀਸ਼ਨ ਤੋਂ ਬਾਅਦ ਜਿਹੜੇ ਉਸ ਸਾਈਡ ਤੇ ਸਨ, ਜਿਹੜੇ ਨਵੇਂ ਜੰਮੇ, ਪਾਰਟੀਸ਼ਨ ਤੋਂ ਬਾਅਦ ਜੰਮੇ, ਉਹਨਾਂ ਨੂੰ ਬਿਲਕੁਲ ਨਹੀਂ ਪਤਾ ਕਿ ਇਹ ਸ਼ਾਹਮੁਖੀ ਕੀ ਹੈ, ਕਿਆ ਇਹ ਪੰਜਾਬੀ ਦਾ ਸਕ੍ਰਿਪਟ ਹੈ, ਇਹ ਨਹੀਂ ਹੈ। ਸੋ ਅੱਜ ਦੇ ਜਿਤਨੇ ਵੀ ਲੋਕ ਹਨ, ਉਹ ਲੋਕ ਇੱਕੋ ਹੀ ਇਹ ਸਵਾਲ ਕਰਦੇ ਹਨ ਕਿ ਇਹ ਤੁਸੀਂ ਫਿਰ ਗੁਰਮੁਖੀ ਦੇ ਵਿੱਚ ਕਿਉਂ ਨਹੀਂ ਲਿਖ ਰਹੇ। ਸੋ ਇਹ ਜ਼ਰੂਰੀ ਹੈ, ਜਾਣਨਾ ਜ਼ਰੂਰੀ ਹੈ। ਔਰ ਮੈਂ ਉਹ ਬੁੱਲੇ ਸ਼ਾਹ ਦੀ ਜਿਹੜੀ ਲਾਈਨ ਹੈ ਨਾ ਕਿ ਮੈਂ ਪਾ ਪੜ੍ਹਿਆਂ ਤੋਂ ਡਰਦਾ, ਹਕੀਕਤ ਇਹੀ ਹੈ ਕਿ ਸਾਡੇ ਪੰਜਾਬੀ ਉਹ ਮੋਸਟਲੀ ਪਾ ਪੜ੍ਹੇ ਹਨ। ਉਹ ਕੋਈ ਇੱਕ ਗੱਲ ਦੇਖ ਲੈਣਗੇ, YouTube ਦੀ ਇੱਕ ਵੀਡੀਓ ਦੇਖ ਲੈਣਗੇ, ਕੋਈ ਇੱਕ ਛੋਟੀ ਮੋਟੀ ਕਿਤਾਬ ਪੜ੍ਹ ਲੈਣਗੇ, ਕੋਈ ਫੇਸਬੁੱਕ ਤੋਂ ਹਵਾਲਾ ਲੈ ਲੈਣਗੇ, ਔਰ ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਬੜਾ ਆਲਮ ਫਾਜ਼ਲ ਔਰ ਦਾਨਿਸ਼ਮੰਦ ਸਮਝ ਕੇ ਤੇ ਉਹ ਬਹਿ ਜਾਂਦੇ ਨੇ। ਰੱਬ ਦਾ ਨਾਂ ਜੇ, ਪੰਜਾਬੀ ਨੂੰ ਪ੍ਰਮੋਟ ਕਰੋ, ਔਰ ਇਹਦੇ ਅੰਦਰ ਜਿਹੜਾ ਤੁਸੀਂ ਤੇ ਕਿਸੇ ਤੇ ਕ੍ਰਿਟੀਸਾਈਜ਼ ਕਰਦੇ ਹੋ ਨਾ ਜੱਜ ਬਣ ਕੇ, ਇਹ ਨਾ ਕੀਤਾ ਕਰੋ। ਇਹ ਜਾਣ ਲੈਣਾ ਜ਼ਰੂਰੀ ਹੈ ਕਿ ਜਿਤਨਾ ਅਹਿਮਦ ਰਜ਼ਾ ਕੋਲ ਨਾਲੇਜ ਹੈ, ਇਹ ਅਖੀਰ ਨਹੀਂ ਹੈ। ਅਹਿਮਦ ਰਜ਼ਾ ਤੋਂ ਵੱਧ ਕੇ ਵੀ ਬਹੁਤ ਸਾਰੇ ਲੋਕ ਜਾਣਨ ਵਾਲੇ ਹੋਣਗੇ।
ਸੋ ਅਹਿਮਦ ਰਜ਼ਾ ਨੂੰ ਆਖਰੀ ਅਥਾਰਟੀ ਨਹੀਂ ਬਣਨਾ ਚਾਹੀਦਾ, ਸਪੇਸ ਥੋੜੀ ਛੱਡ ਦੇਣੀ ਚਾਹੀਦੀ ਹੈ ਕਿ ਨਵਾਂ ਨੌਲੇਜ ਹੋ ਸਕਦਾ ਅਹਿਮਦ ਰਜ਼ਾ ਨੂੰ ਨਾ ਪਤਾ ਹੋਵੇ, ਕਿਸੇ ਪੁਰਾਣੀ ਚੀਜ਼ ਦੇ ਬਾਰੇ ਅਹਿਮਦ ਰਜ਼ਾ ਨੂੰ ਨਾ ਪਤਾ ਹੋਵੇ, ਸੋ ਸਪੇਸ ਦੇ ਦੇਣੀ ਚਾਹੀਦੀ ਹੈ। ਇੰਜ ਇੰਸਪੈਕਟਰ ਬਣ ਕੇ, ਥਾਣੇਦਾਰ ਬਣ ਕੇ ਇਹ ਨਹੀਂ ਕਹਿਣਾ ਚਾਹੀਦਾ ਕਿ ਤੁਸੀਂ ਇਹ ਪੰਜਾਬੀ ਦੀ ਗੱਲ ਕਰ ਰਹੇ ਹੋ ਤੇ ਪੰਜਾਬੀ ਦੇ ਅੰਦਰ ਕਿਉਂ ਨਹੀਂ ਲਿਖ ਰਹੇ ਹੋ। ਅੱਛਾ, ਪੰਜਾਬੀ ਦੀ ਗੱਲ ਹੋ ਰਹੀ ਹੈ ਤਾਂ ਤੁਹਾਡੀ ਪੰਜਾਬੀ ਸ਼ਬਦਾਲੀ ਜਿਹੜੀ ਉਹ ਚੜ੍ਹਦੇ ਪੰਜਾਬ ਦੀ ਤਰ੍ਹਾਂ ਕਿਉਂ ਨਹੀਂ ਹੈ। ਅੱਛਾ, ਪੰਜਾਬੀ ਤਾਂ ਤੁਸੀਂ ਬੋਲ ਰਹੇ ਹੋ, ਤੁਹਾਡਾ ਇਹ ਲਹਿਜਾ ਫਲਾਣਾ ਇਸ ਤਰ੍ਹਾਂ ਕਿਉਂ ਨਹੀਂ ਹੋ ਰਿਹਾ। ਔਰ ਇਹ ਸਕ੍ਰਿਪਟ ਤੱਕ ਜਿਹੜਾ ਹੈ ਇਸ ਨੂੰ ਸਭ ਤੋਂ ਜ਼ਿਆਦਾ ਸਮਝਣ ਦੀ ਲੋੜ ਹੈ ਕਿ ਇੱਕ ਬੋਲੀ ਦੇ ਕਈ ਸਕ੍ਰਿਪਟ ਹੋ ਸਕਦੇ ਹਨ। ਔਰ ਇਸ ਵੇਲੇ ਜਿਹੜੇ ਪੰਜਾਬੀ ਦੇ ਦੋ ਵੱਡੇ ਸਕ੍ਰਿਪਟ ਚੱਲ ਰਹੇ ਹਨ ਉਹ ਗੁਰਮੁਖੀ ਹੈ ਔਰ ਸ਼ਾਹਮੁਖੀ ਹੈ।